ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ। ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ SIT ਅੱਗੇ ਪੇਸ਼ ਹੋਣ ਲਈ ਪੁੱਜੇ ਨੇ ਬਿਕਰਮ ਮਜੀਠੀਆ। ਹਾਂਜੀ, ਇਹ ਪੁੱਜੇ ਸਨ। 2 ਘੰਟੇ ਇਹਨਾਂ ਤੋਂ ਪੁੱਛਗਿੱਛ ਹੋਈ ਆ। ਉਸ ਤੋਂ ਬਾਅਦ ਬਾਹਰ ਆ ਗਏ। ਬਾਹਰ ਆ ਕੇ ਉਹੀ ਘਰਾਟ ਰਾਗ ਤੁਹਾਨੂੰ ਪਤਾ ਹੀ ਇਹਨਾਂ ਦਾ ਚੱਲਦਾ ਹੁੰਦਾ ਕਿ ਵੇਖੋ ਜੀ, ਗੱਲ ਇਹ ਆ ਕਿ ਮੇਰੇ ਤੇ FIR ਜਿਹੜੀ ਆ ਉਹ ਇਹਨਾਂ ਨੇ ਗੈਰ ਕਾਨੂੰਨੀ ਕੀਤੀ ਆ। ਫਿਰ ਕਿ ਇਹ SIT, ਜਿਸ ਤਰ੍ਹਾਂ ਕਹਿੰਦੇ ਹੁੰਦੇ ਹੋ ਕਿ SIT ਭਗਵੰਤ ਮਾਨ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਹੈ, ਬਸ ਵਗੈਰਾ ਵਗੈਰਾ। ਤਾਂ ਐਤਕੀ ਦੀ ਜਿਹੜੀ ਪੇਸ਼ੀ ਸੀਗੀ 6ਵੀਂ-7ਵੀਂ ਵਾਰ ਵੈਸੇ ਹੋ ਗਿਆ ਮਜੀਠੀਆ ਤੋਂ ਪੁੱਛਗਿੱਛ ਦਾ ਜਿਹੜਾ ਸਿਲਸਿਲਾ ਚੱਲਦਾ ਪਿਆ। ਐਤਕੀ ਦੀ ਪੁੱਛਗਿੱਛ ਜਿਹੜੀ ਹੈ ਉਹ ਹੋਣ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਪੁਰਾਣੇ ਇਹਨਾਂ ਦੇ ਕਰੀਬੀ ਜਿਹੜੇ ਆ ਮਜੀਠੀਆ ਦੇ, ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ। ਤਾਂ ਇਹਦਾ ਮਤਲਬ ਇਹ ਆ ਕਿ ਹੁਣ ਜੋ ਆਨਸਰਿੰਗ ਹੋ ਰਹੀ ਆ, ਕੁਐਸਚਨਿੰਗ ਤੋਂ ਬਾਅਦ ਜਿਹੜੀ ਆਨਸਰਿੰਗ ਹੋ ਰਹੀ ਆ, ਉਹਨੂੰ ਮੈਚ ਕੀਤਾ ਜਾਏਗਾ ਕਿਤੇ ਨਾ ਕਿਤੇ ਕਿ ਬਿਕਰਮਜੀਤ ਸਿੰਘ ਮਜੀਠੀਆ ਕੀ ਕਹਿ ਰਿਹਾ ਹੈ ਤੇ ਉਹਦੇ ਕਰੀਬੀ ਉਹਨਾਂ ਸਵਾਲਾਂ ਦਾ ਕੀ ਜਵਾਬ ਦੇ ਕੇ ਗਏ। ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਕਿ ਹੁਣ ਅੰਤਲੇ ਪੜਾਅ ਤੇ ਹੀ ਆ ਕੰਮ। ਤਾਂ ਪਰ ਗੱਲ ਇਹ ਤੁਹਾਨੂੰ ਪਤਾ ਹੀ ਆ, ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੰਜਾਮ ਦਿੱਤੀਆਂ ਜਾਂਦੀਆਂ। ਮੈਂ ਵਾਰ-ਵਾਰ ਕਹਿੰਦਾ ਤੇ ਕਹਿੰਦਾ ਰਹਾਂਗਾ ਕਿ ਅੰਦਾਜ਼ਾ ਲਾ ਲਓ ਤੁਸੀਂ ਕਿ ਅੱਜ ਇਸ ਮਾਮਲੇ ਨੂੰ ਤਕਰੀਬਨ 12 ਸਾਲ ਹੋ ਗਏ ਨੇ ਜੀ। ਹੁਣੇ ਹੋਰੀ ਇਸ ਮਾਮਲੇ ਦੇ ਵਿੱਚ ਸਜ਼ਾ ਵੀ ਕੱਟਣ ਵਾਲੇ ਹੋਣਗੇ। ਕਈ ਬੰਦੇ ਜਿਹੜੇ ਆ ਉਹ ਇਹਦੇ ਚੋਂ ਬਰੀ ਹੋ ਗਏ, ਕਈ ਇੱਥੋਂ ਭੱਜ ਵੀ ਗਏ। ਇੱਕ ਜਾ ਕੇ ਕੈਨੇਡਾ ਦੇ ਵਿੱਚ ਉਹਨੇ ਤੇ ਜਾ ਕੇ ਆਪਦੇ ਬੱਚੇ ਵੀ ਵਿਆਹ ਲਏ, ਮੈਨੂੰ ਲੱਗਦਾ, ਇੱਥੋਂ ਭੱਜ ਕੇ ਇਸੇ ਕੇਸ ਦੇ ਵਿੱਚ। ਤਾਂ ਗੱਲ ਇਹ ਆ ਕਿ ਇਹ 12-13 ਸਾਲ ਤੋਂ ਜੋ ਪਾਣੀ ਚ ਮਧਾਣੀ ਪਾਈ ਗਈ ਆ, ਉਹ ਬਈ ਉਹਦਾ ਕੋਈ ਸਿੱਟਾ ਤੇ ਕੱਢੋ। ਜੇ ਮਜੀਠੀਆ ਦੋਸ਼ੀ ਹੈ ਤਾਂ ਉਹਦੇ ਖਿਲਾਫ ਚਾਰਜਸ਼ੀਟ ਪੇਸ਼ ਕਰਕੇ ਕੇਸ ਚਲਾ, ਜੇ ਨਹੀਂ ਤੇ ਉਹਨੂੰ ਕਲੀਨ ਚਿੱਟ ਦਿਓ। ਵੈਸੇ ਇਹਦੇ ਤੇ ਮੈਂ ਤਾਂ ਕੁਛ ਨਹੀਂ ਕਹਾਂਗਾ, ਜਾਂਚ ਚੱਲ ਰਹੀ ਹੈ ਜੀ। ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇੱਕ ਖੁਲਾਸਾ ਕੀਤਾ ਸੀਗਾ। ਨਾਜ਼ਰ ਸਿੰਘ ਮਾਨਸ਼ਾਹੀਆ ਉਹ ਸ਼ਖਸ ਨੇ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਪੇਸ਼ੀ ਭੁਗਤਾਈ ਆ ਕੇਸ ਦੇ ਵਿੱਚ, ਤੁਹਾਨੂੰ ਯਾਦ ਹੋਏਗਾ। ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਕਿ ਇੱਕ ਵਾਰੀ ਅਸੀਂ ਗੱਲ ਕਰ ਰਹੇ ਸੀਗੇ ਤੇ ਉਹ ਮਾਨ ਸਾਹਿਬ ਦੀ ਮਤਲਬ ਕਿ ਪੀਣੀ ਬਾਰੇ ਗੱਲ ਕਰ ਰਹੇ ਸੀ। ਕਹਿੰਦੇ ਵੀ ਉਹ ਤਾਂ ਸਾਫ਼ ਹੀ ਮੁੱਕਰ ਗਿਆ, ਕਹਿੰਦੇ ਸੀ ਕਿ ਮੈਂ ਤਾਂ ਪੀਂਦਾ ਨਹੀਂ ਬਿਲਕੁਲ। ਚਲੋ ਕਹਿੰਦੇ ਵੀ ਗੱਲ ਹੋਈ। ਤੇ ਦੂਜੀ ਗੱਲ ਕਹਿੰਦੇ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਬਿਕਰਮ ਸਿੰਘ ਮਜੀਠੀਆ ਵੇਚਦਾ ਕਿ ਨਹੀਂ ਵੇਚਦਾ ਸਾਨੂੰ ਨਹੀਂ ਪਤਾ, ਸਾਡਾ ਕੰਮ ਇਹ ਹੈ ਵੀ ਰੌਲਾ ਪਾਉਣਾ। ਕੁਛ ਇਸ ਤਰ੍ਹਾਂ ਉਹਨਾਂ ਨੇ ਬੋਲਿਆ ਸੀ ਕਿ ਉਹ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਵੀ ਹੈਗੇ ਤੇ ਉਹਨਾਂ ਦਾ ਬਿਆਨ ਜਿਹੜਾ ਹੈ ਉਹ ਤੁਹਾਨੂੰ ਅੱਜ ਵੀ ਮਿਲ ਜਾਏਗਾ YouTube ਵਗੈਰਾ ਤੇ, ਜੇ ਤੁਸੀਂ ਸਰਚ ਕਰੋਗੇ। ਮੈਂ ਉਹ ਸੁਣੀ ਸੀ ਕਲਿੱਪ ਕਿਤੇ ਨਾਜ਼ਰ ਸਿੰਘ ਮਾਨਸ਼ਾਹੀਆ ਦੀ। ਤਾਂ ਬਈ ਗੱਲ ਇਹ ਹੈ ਕਿ ਉਹ ਚੀਜ਼ਾਂ ਹੁਣ ਜਿਹੜੇ ਦਾਅਵੇ ਕਰ ਰਹੇ ਆ ਨਾਜ਼ਰ ਸਿੰਘ ਮਾਨਸ਼ਾਹੀਆ ਜਾਣਨ ਜਾਂ ਮਾਨ ਸਾਹਿਬ, ਪਰ ਮੈਂ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਨਾ ਤਾਂ ਕਲੀਨ ਚਿੱਟ ਦੇ ਸਕਦੇ ਹਾਂ, ਨਾ ਅਸੀਂ ਕਿਸੇ ਨੂੰ ਦੋਸ਼ੀ ਗਰਦਾਨ ਸਕਦੇ ਹਾਂ। ਪਰ ਗੱਲ ਇਹ ਆ ਕਿ ਰਾਜਨੀਤੀ ਵਾਸਤੇ ਇਹ ਮੁੱਦੇ ਜਿਹੜੇ ਆ ਉਹ ਜੀਵਤ ਨਹੀਂ ਰੱਖੇ ਜਾਣੇ ਚਾਹੀਦੇ। ਜਾਂ ਤਾਂ ਜਿਹੜਾ ਦੋਸ਼ੀ ਆ ਉਹਨੂੰ ਬਈ ਤੁਸੀਂ ਕਟਹਿਰੇ 'ਚ ਖੜਾ ਕਰਕੇ ਸਜ਼ਾ ਦੇ ਦਿਓ, ਤੇ ਜਾਂ ਜਿਹੜਾ ਵੀ ਬੰਦਾ ਨਿਰਦੋਸ਼ ਆ ਫਿਰ ਇਹ ਨਾ ਵੇਖੋ ਕਿ ਅਸੀਂ ਉਹਦੇ ਖਿਲਾਫ ਕਿਸ ਤਰ੍ਹਾਂ ਦੇ ਨੈਰੇਟਿਵ ਬਣਾਏ ਆ, ਕਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਆ। ਜੇ ਉਹ ਬੰਦਾ ਕਲੀਨ ਚਿੱਟ ਦਾ ਹੱਕਦਾਰ ਹੈ ਤੇ ਮਿਲਣੀ ਚਾਹੀਦੀ। ਮੇਰਾ ਇਹ ਸਟੈਂਡ ਹੈ, ਇਹੀ ਮੇਰਾ ਮੰਨਣਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਇਹ ਨਹੀਂ ਹੈ ਕਿ ਤੁਸੀਂ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਮੁੱਦੇ ਨੂੰ ਖਿੱਚੀ ਚੱਲੋ। ਤਾਂ ਤੁਸੀਂ ਦੇਖ ਲਓ ਦੂਜੇ ਮੁੱਦਿਆਂ 'ਚ ਵੀ ਇਹੀ ਹੋ ਰਿਹਾ, ਸੈਂਸਿਟਿਵ ਮੁੱਦਿਆਂ 'ਚ ਵੀ। ਤਾਂ ਆਪਾਂ ਜੇ ਦੇਖੀਏ ਬੇਅਦਬੀ ਹੈ ਜਾਂ ਬਾਈਬਲ, ਕੋਟਕਪੂਰਾ, ਉਹਨਾਂ ਕੇਸਾਂ ਦੇ ਵਿੱਚ ਵੀ ਇਹੋ ਕਾਰਨ ਸੀ ਕਿ ਬਹੁਤ ਹੱਦ ਤੱਕ ਸਿਆਸਤ ਇਨਵੋਲਵ ਰਹੀ। ਜੀ।